ਉਹਨੂੰ ਆਪਣੀ ਮਾਂ ਦਾ ਆਖਿਆ ਹਮੇਸ਼ਾ ਯਾਦ ਰਹਿੰਦਾ, ਦੀਏ ਮਾਪਿਆਂ ਦੇ ਜੀਂਦਿਆਂ ਤਾਈਂ ਪੇਕੇ ਘਰੋਂ ਖਾਲੀ ਹੱਥ ਨਹੀਂ ਨਿਕਲੀਦਾ, ਤੇ ਜਦ ਮਾਪੇ ਨਾ ਰਹਿਣ ਤੇ ਫੇਰ ਕੁਝ ਲੈ ਕੇ ਨਹੀਂ ਨਿਕਲੀਦਾ। ਪੰਜਾਬੀ ਕਹਾਣੀ ਨੰਬਰਦਾਰਨੀ, ਲਿਖਤ ਆਮਦ ਰਜ਼ਾ ਪੰਜਾਬੀ, ਆਵਾਜ਼ ਅਜਮਲ ਸਿਕੰਦਰੀ। ਖੁੱਲ੍ਹੇ ਵਿਹੜੇ ਦੇ ਫਾਇਦਿਆਂ ਦਾ ਤੇ ਸਭ ਨੂੰ ਪਤਾ ਸੀ, ਪਰ ਨੁਕਸਾਨ ਦਾ ਸਿਰਫ ਹਸ਼ਮਤ ਬਾਨੋ ਹੀ ਜਾਣਦੀ ਸੀ। ਪੂਰੀ ਹਵੇਲੀ ਦੀ ਸਫਾਈ ਕੱਲੀ ਉਹਨੂੰ ਹੀ ਕਰਨੀ ਪੈਂਦੀ, ਕਦੀ ਕੁੱਕੜ ਦੀ ਬਾਂਗ ਤੇ ਕਦੀ ਮੌਲਵੀ ਦੀ ਬਾਂਗ ਤੇ। ਮਾਂ ਜੀ ਦੀ ਆਵਾਜ਼ ਉਹਦੇ ਕੰਨਾਂ 'ਚ ਪੈਂਦੀ, ਨੀ ਹਸ਼ਮਤੇ ਨੀ ਉੱਠ ਜਾ, ਨੀ ਬੱਚਾ ਦੇਹ ਚੜ੍ਹਨ ਵਾਲਾ ਹੋ ਗਿਆ ਈ, ਘਰ ਦੀ ਸਫਾਈ ਮੂਹਰੇ ਕਰ ਲੈ ਤੇ ਮੁੜ ਭਾਂਡੇ ਮਾਂਜ ਲਈ। ਅੱਖਾਂ ਮਲਦਿਆਂ ਰੋਜ਼ ਉਹਦੇ ਦਿਲ ਵਿੱਚ ਆਂਦਾ ਕਿ ਪਤਾ ਨਹੀਂ ਜੇ ਇਹ ਸਾਰੇ ਕੰਮ ਕੀਤੇ ਬਿਨਾਂ ਦੇਹ ਚੜ੍ਹ ਗਿਆ ਤੇ ਕਿਹੜਾ ਗੁਨਾਹ ਹੋ ਜਾਣਾ ਹੈ, ਜਾਂ ਮੁੜ ਕੇ ਰਾਤ ਪੈ ਜਾਣੀ ਹੈ। ਇਹ ਸਾਰੇ ਕੰਮ ਨਿਬੇੜ ਕੇ ਉਹ ਮਸੀਤੇ ਜਾਂਦੀ ਤੇ ਫੇਰ ਸਕੂਲ। ਤੀਜੀ ਜਮਾਤ ਦੇ ਇਮਤਿਹਾਨਾਂ ਤਾਈਂ ਉਹਦਾ ਕੁਰਾਨ ਮਜੀਦ ਨਾਜ਼ਰਾ ਵੀ ਪੂਰਾ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਉਹਦੇ ਪਿਓ ਮੀਆਂ ਬਸ਼ੀਰ ਖਾਨ ਵੱਲੋਂ ਹੁਕਮ ਸੁਣਾ ਦਿੱਤਾ ਗਿਆ ਕਿ ਹੁਣ ਤੂੰ ਵੱਡੀ ਹੋ ਗਈ ਹੈ, ਹੁਣ ਮੇਰੀ ਪੁੱਤਰੀ ਬਸ ਘਰ ਰਿਹਾ ਕਰੇਗੀ। ਹਸ਼ਮਤ ਬੀਬੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨੇ ਪਿਓ ਵੱਲ ਵੇਖਿਆ ਤੇ ਉਹ ਹੱਸ ਕੇ ਕਹਿਣ ਲੱਗਿਆ, ਲੈ ਤੇ ਹੋਰ ਆਪਾਂ ਕਿਹੜਾ ਆਪਣੀ ਸ਼ਹਿਜ਼ਾਦੀ ਨੂੰ ਉਸਤਾਨੀ ਬਣਾਉਣਾ ਹੈ, ਮੈਂ ਤੇ ਸ਼ਹਿਜ਼ਾਦੀ ਬਣਾ ਕੇ ਰੱਖਾਂਗਾ ਧੀ ਆਪਣੀ ਨੂੰ। ਉਸ ਦਿਨ ਤੋਂ ਹਸ਼ਮਤ ਬੀਬੀ ਆਪਣੇ ਘਰ ਦੀ ਸ਼ਹਿਜ਼ਾਦੀ ਬਣ ਗਈ। ਬਸ ਥੋੜ੍ਹਾ ਜਿਹਾ ਕੰਮ ਇਹ ਵਧਿਆ ਕਿ ਪਹਿਲੇ ਕੰਮਾਂ ਦੇ ਨਾਲ ਆਟਾ ਗੁੰਨਣ ਲੱਗ ਪਈ ਤੇ ਨਾਸ਼ਤੇ ਤੋਂ ਬਾਅਦ ਭਾਂਡੇ ਵੀ ਮਾਂਜਣ ਲੱਗ ਪਈ। ਇਸ ਗੱਲ ਦੇ ਕੁਝ 4 ਸਾਲ ਬਾਅਦ ਹਸ਼ਮਤ ਬਾਨੋ ਦੀ ਮਾਂ ਅਨਵਾਰ ਬੀਬੀ ਨੂੰ ਸਾਹ ਦੀ ਤਕਲੀਫ ਹੋਈ। ਪਹਿਲੇ ਤਾਂ ਉਹਨੂੰ ਨਾਲ ਦੇ ਛੋਟੇ ਸ਼ਹਿਰ ਲੈ ਕੇ ਗਏ, ਪਰ ਜਦ ਡਾਕਟਰ ਜਵਾਬ ਦੇ ਦਿੱਤਾ ਤੇ ਵੱਡੇ ਸ਼ਹਿਰ ਬਹਾਵਲ ਨਗਰ ਲੈ ਕੇ ਆ ਗਏ, ਜਿੱਥੇ ਉਹਨੂੰ ਹਸਪਤਾਲ ਦਾਖਲ ਕਰਾ ਦਿੱਤਾ ਗਿਆ। ਪਰ ਦੂਜੇ ਦਿਹਾੜੇ ਉਸ ਦੇ ਸਾਹ ਪੂਰੇ ਹੋ ਗਏ। ਮਾਂ ਦੇ ਮਰਨ ਮਗਰੋਂ ਕੁਝ ਦੇਰ ਤਾਂ ਬੂਈਆਂ, ਮਾਸੀਆਂ ਤੇ ਉਹਦੀ ਚਾਚੀ ਨੇ ਘਰ ਸੰਭਾਲਿਆ, ਪਰ 40 ਤੋਂ ਬਾਅਦ ਘਰ ਹਸ਼ਮਤ ਬਾਨੋ ਜੋਗਾ ਰਹਿ ਗਿਆ। ਮਾਂ ਕਿਵੇਂ ਘਰ ਸਾਂਭਿਆ ਹੋਇਆ ਸੀ, ਇਹ ਉਸ ਨੂੰ ਮਾਂ ਦੇ ਟੁਰ ਜਾਣ ਤੋਂ ਬਾਅਦ ਪਤਾ ਲੱਗਿਆ। ਜਦ ਉਹ ਦੁੱਧ ਰਿੜਕਣ ਸੁੱਖ ਤੇ ਬਹਿੰਦੀ ਤੇ ਉਹਨੂੰ ਇੰਜ ਲੱਗਦਾ ਜਿਵੇਂ ਉਹ ਆਪਣੀ ਮਾਂ ਦੇ ਨਾਂ ਦੇ ਹੰਝੂ ਰਿੜਕ ਰਹੀ ਏ, ਪਰ ਕਦੀ ਵੀ ਇਹਨਾਂ ਹੰਝੂਆਂ 'ਚੋਂ ਆਸ ਤੇ ਉਮੀਦ ਦਾ ਘਿਓ ਨਾ ਨਿਕਲਿਆ। ਇੱਕ ਵੱਡੇ ਤੇ 2 ਨਿੱਕੇ ਭਰਾਵਾਂ ਦੀ ਉਹ ਇਕੱਲੀ ਭੈਣ ਸੀ, ਜਿਨ੍ਹਾਂ ਨੂੰ ਉਹ ਸਕੂਲੇ ਘੱਲ ਕੇ ਘਰ ਤੇ ਆਪਣੇ ਜੋਗੀ ਰਹਿ ਜਾਂਦੀ। ਇਸ ਇਕਲਾਪੇ ਤੇ ਘਰ ਦੀ ਸਾਰੀ ਜ਼ਿੰਮੇਵਾਰੀਆਂ ਨੇ ਉਸ ਨੂੰ ਸਭ ਕੁਝ ਵੇਖਣ ਤੇ ਸੋਚਣ ਵਾਲੀ ਕੁੜੀ ਬਣਾ ਦਿੱਤਾ। ਕਿਸੇ ਦੇ ਖੁਸ਼ੀ ਗਮੀ ਜਾਂ ਸ਼ਾਦੀ ਵਿਆਹ ਤੇ ਜੋ ਕੁਝ ਦੇਣਾ ਹੈ, ਉਹ ਸਿਰਫ ਉਹਨੂੰ ਹੀ ਪਤਾ ਹੁੰਦਾ ਸੀ। ਬਰਾਦਰੀ ਦੀਆਂ ਸਾਰੀਆਂ ਸਵਾਣੀਆਂ ਉਹਦੀ ਤਾਰੀਫ ਕਰਦੀਆਂ ਕਿ ਬਸ਼ੀਰ ਖਾਨ ਦਾ ਘਰ ਉਹਦੀ ਧੀ ਨੇ ਸਾਂਭ ਲਿਆ ਹੈ। ਬਸ਼ੀਰ ਖਾਨ ਤਾਂ ਬਸ ਫਸਲਾਂ ਦੇ ਹਿਸਾਬ ਕਿਤਾਬ, ਡੇਰੇਦਾਰੀ ਤੇ ਦੂਜੇ ਨਿੱਕੇ ਮੋਟੇ ਕੰਮਾਂ ਵਿੱਚ ਹੀ ਰੁੱਝਿਆ ਰਹਿੰਦਾ। ਬਾਕੀ ਸਭ ਕੁਝ ਹਸ਼ਮਤ ਬਾਨੋ ਨੂੰ ਹੀ ਵੇਖਣਾ ਪੈਂਦਾ। ਹੌਲੀ ਹੌਲੀ ਉਹਨੇ ਵੱਡੇ ਭਰਾ ਮੁਰੀਦ ਖਾਨ ਦੀਆਂ ਫਜ਼ੂਲ ਖਰਚੀਆਂ 'ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਜੋ ਕਾਲਜ ਦਾਖਲ ਹੁੰਦਿਆਂ ਸਾਰੀ ਨਿੱਤ ਨਵੇਂ ਝੂਠ ਬੋਲ ਕੇ ਉਹਦੇ ਤੋਂ ਪੈਸੇ ਮਾਰਦਾ ਸੀ। ਨਿੱਕੇ ਭਰਾਵਾਂ ਦੇ ਸਕੂਲ ਤੇ ਸਾਰੇ ਮਸਲਿਆਂ ਦਾ ਹੱਲ ਉਹਦੇ ਕੋਲੋਂ ਹੀ ਲੱਭਦਾ। ਨਿੱਕੇ ਦੋਵੇਂ ਭਰਾ ਜਦੋਂ ਕਾਲਜ ਪੜ੍ਹੇ ਤੇ ਵੱਡਾ MA ਕਰਕੇ ਘਰ ਆ ਗਿਆ। ਰੱਬ ਦਾ ਕਰਨਾ ਇਹ ਹੋਇਆ ਕਿ ਮੁਰੀਦ ਖਾਨ ਨੂੰ 7ਵੇਂ ਮਹੀਨੇ ਹੀ ਸਰਕਾਰੀ ਨੌਕਰੀ ਲੱਭ ਗਈ। ਬਿਰਾਦਰੀ ਦੇ ਲੋਕ ਇਸ ਗੱਲ ਦੀ ਮੁਬਾਰਕ ਦੇਣ ਆਏ ਤੇ 2 ਰਿਸ਼ਤੇ ਵੀ ਪੱਕੇ ਕਰ ਗਏ। ਪਹਿਲਾ ਮੁਰੀਦ ਖਾਨ ਦਾ ਉਹਦੀ ਵੱਡੀ ਬੂਈ ਦੇ ਘਰ ਤੇ ਦੂਜਾ ਹਸ਼ਮਤ ਬਾਨੋ ਦਾ ਉਹਦੀ ਵਿਚਕਾਰਲੀ ਮਾਸੀ ਦੇ ਘਰ, ਜਿਸ ਦਾ ਇੱਕੋ ਇੱਕ ਪੁੱਤਰ ਗੁਲਾਮ ਰਸੂਲ ਸੀ। 2 ਪਿੰਡ ਛੱਡ ਕੇ ਉਹਨਾਂ ਦਾ ਖੂਹ ਸੀ ਤੇ 4.5 ਮੁਰੱਬਿਆਂ ਦਾ ਉਹ ਇਕੱਲਾ ਵਾਰਸ। ਗੁਲਾਮ ਰਸੂਲ ਦੇ ਘਰ ਆ ਕੇ ਉਹਨੂੰ ਇੰਜ ਲੱਗਿਆ ਜਿਵੇਂ ਬਸ ਹਵੇਲੀ ਹੀ ਬਦਲੀ ਏ, ਬਾਕੀ ਸਭ ਕੁਝ ਤਾਂ ਉਸੇ ਤਰ੍ਹਾਂ ਹੀ ਹੈ। ਪਹਿਲਾਂ ਤੇ ਉਸ ਨੂੰ ਆਪਣੀ ਮਾਂ ਦਾ ਖੁੱਲ੍ਹਾ ਵਿਹੜਾ ਬੜਾ ਯਾਦ ਆਉਂਦਾ, ਜਿੱਥੇ ਉਸ 23 ਵਰ੍ਹੇ ਗੁਜ਼ਾਰੇ। ਪਿਓ ਦੇ ਵਿਹੜਿਓਂ ਜਦ ਕੋਈ ਉਸ ਨੂੰ ਲੈਣ ਆਉਂਦਾ ਤੇ ਮਾਂ ਦੀ ਕਬਰ ਤੇ ਦੁਆ ਮੰਗ ਕੇ ਮਾਪਿਆਂ ਦੇ ਵਿਹੜੇ ਪੈਰ ਰੱਖਦੀ, ਉਹਨੂੰ ਇੰਜ ਲੱਗਦਾ ਜਿਵੇਂ ਉਹਦੇ ਸਾਰੇ ਰਿਸ਼ਤੇ ਬਸ ਇਸ ਕਬਰ ਨਾਲ ਜੁੜੇ ਹੋਏ ਨੇ। 1-2 ਦਿਨ ਮਗਰੋਂ ਗੁਲਾਮ ਰਸੂਲ ਉਸ ਨੂੰ ਲੈਣ ਆ ਜਾਂਦਾ ਤੇ ਉਹ ਆਪਣੇ ਹੱਥੀਂ ਪਿਓ ਦੇ ਘਰੋਂ ਕੁਝ ਨਾ ਕੁਝ ਬੰਨ੍ਹ ਕੇ ਇੱਕ ਪੋਟਲੀ ਬਣਾ ਲੈਂਦੀ, ਜਿਸ ਵਿੱਚ ਕਦੀ ਗੁੜ, ਕਦੀ ਗੰਢੇ, ਕਦੀ ਚਾਵਲ ਤੇ ਕਦੀ ਕੁਝ ਹੋਰ ਹੁੰਦਾ। ਇਹ ਸਭ ਕੁਝ ਉਹਦੇ ਆਪਣੇ ਘਰ ਵੀ ਹੁੰਦਾ, ਪਰ ਉਹ ਫੇਰ ਵੀ ਲੈ ਜਾਂਦੀ। ਨਿੱਕੇ ਭਰਾ ਤੇ ਉਹਦਾ ਪਿਓ ਉਹਨੂੰ ਕੋਈ ਵੱਡੀ ਜਾਂ ਚੰਗੀ ਸ਼ੈ ਦੇਣ ਦੀ ਕੋਸ਼ਿਸ਼ ਕਰਦੇ ਤੇ ਉਹ ਨਾ ਲੈ ਕੇ ਜਾਂਦੀ। ਉਹਨੂੰ ਆਪਣੀ ਮਾਂ ਦਾ ਆਖਿਆ ਹਮੇਸ਼ਾ ਯਾਦ ਰਹਿੰਦਾ, ਧੀਏ
ਮਾਪਿਆਂ ਦੇ ਜੀਂਦਿਆਂ ਤਾਈਂ ਪੇਕੇ ਘਰੋਂ ਖਾਲੀ ਹੱਥ ਨਹੀਂ ਨਿਕਲੀਦਾ ਤੇ ਜਦ ਮਾਪੇ ਨਾ ਰਹਿਣ ਤੇ ਫੇਰ ਕੁਝ ਲੈ ਕੇ ਨਹੀਂ ਨਿਕਲੀਦਾ। ਪਹਿਲੀ ਧੀ ਜ਼ਰੀਨਾ ਦੇ ਜੰਮਣ ਨਾਲ ਉਸ ਨੂੰ ਇਹ ਘਰ ਪਹਿਲਾਂ ਨਾਲੋਂ ਬਦਲਿਆ ਹੋਇਆ ਲੱਗਿਆ, ਜਿਵੇਂ ਆਪਣੀ ਧੀ ਦੇ ਨਾਲ ਹੀ ਉਹ ਇੱਕ ਵਾਰੀ ਫੇਰ ਇਸ ਘਰ ਵਿੱਚ ਜੰਮ ਪਈ ਏ। ਗੁਲਾਮ ਰਸੂਲ ਦਾ ਸਲੂਕ ਵੀ ਉਹਦੇ ਨਾਲ ਚੰਗਾ ਸੀ, ਹਰ ਸ਼ੈ ਉਹਦੇ ਹੱਥ ਵਿੱਚ ਸੀ। ਮੌਜ਼ੇ ਦੀ ਨੰਬਰਦਾਰੀ ਹੋਣ ਪਰੋਂ ਗੁਲਾਮ ਰਸੂਲ ਦੇ ਬਾਹਰ ਦੇ ਕੰਮ ਵੀ ਘੱਟ ਨਹੀਂ ਸੀ। ਉੱਤੋਂ ਉਸਨੇ ਲਾਂਘੇ ਪਾਸੇ ਵਾਲਾ ਜ਼ਮੀਨ ਦਾ ਮੁਰੱਬਾ ਵੀ ਵਾਈ ਬੀਜੀ ਲਈ ਆਬਾਦ ਕਰ ਲਿਆ ਸੀ, ਜਿਸ ਕਰਕੇ ਘਰ ਦਾ ਨਿੱਕਾ ਤੋਂ ਵੱਡਾ ਕੰਮ ਹਸ਼ਮਤ ਬਾਨੋ ਆਪਣੇ ਜ਼ਿੰਮੇ ਲੈ ਲਿਆ। ਇੱਥੇ ਤੱਕ ਕਿ ਘਰ ਤੋਂ ਚੜ੍ਹਦੇ ਪਾਸੇ ਦੇ 12 ਕਿੱਲਿਆਂ ਦਾ ਹਿਸਾਬ ਵੀ ਮਜ਼ਾਰਿਆਂ ਨਾਲ ਆਪ ਹੀ ਕਰਨ ਲੱਗ ਪਈ, ਕਿਉਂ ਜੇ ਪਿਛਲੀ ਵਾਰੀ ਦੀ ਕਣਕ ਦੀ ਫਸਲ ਤੇ ਝਾੜ ਨੂੰ ਵੇਖ ਕੇ ਉਹਨੂੰ ਸ਼ੱਕ ਹੋ ਗਿਆ ਸੀ ਕਿ ਇਹਨਾਂ ਨੇ ਕੋਈ ਡੰਡੀ ਜ਼ਰੂਰ ਮਾਰੀ ਏ। ਦੂਜੀ ਧੀ ਤੋਂ ਬਾਅਦ ਰੱਬ ਨੇ ਪੁੱਤਰ ਦਿੱਤਾ, ਜਿਸ ਦਾ ਨਾਮ ਮੁਮਤਾਜ਼ ਖਾਨ ਰੱਖਿਆ ਗਿਆ। ਘਰ ਦਾ ਵਾਰਸ ਜੰਮਣ ਨਾਲੋਂ ਉਸ ਨੂੰ ਆਪਣੇ ਪੁੱਤਰ ਜੰਮਣ ਦੀ ਡਾਢੀ ਖੁਸ਼ੀ ਹੋਈ। ਜੋ ਕੋਈ ਪੁੱਤਰ ਦੇ ਨਾਂ ਤੇ ਦੁੱਧ ਮੰਗਦਾ ਉਹਨੂੰ ਦੁੱਧ ਲੱਭ ਜਾਂਦਾ, ਜੋ ਆਟਾ ਮੰਗਦਾ ਉਸ ਨੂੰ ਆਟਾ। ਉਹਦੇ ਘਰੋਂ ਕੋਈ ਕਦੀ ਖਾਲੀ ਹੱਥ ਨਾ ਮੁੜਿਆ। ਹਸ਼ਮਤ ਬਾਨੋ ਦਾ ਨਾਂ ਉਹਦੇ ਮਾਪਿਆਂ ਦੇ ਘਰ ਹੀ ਰਹਿ ਗਿਆ ਸੀ। ਇੱਥੇ ਤੇ ਉਹ ਨੰਬਰਦਾਰਨੀ ਸੀ ਤੇ ਸਭ ਨੇ ਦਿਲੋਂ ਮੰਨਿਆ ਹੋਇਆ ਵੀ ਸੀ। ਮੁਮਤਾਜ਼ ਖਾਨ ਉਹਨਾਂ ਦਿਨਾਂ ਕੋਈ 4.5 ਸਾਲਾਂ ਦਾ ਸੀ, ਜਦੋਂ ਸਿਆਲਿਆਂ ਦੀ ਇੱਕ ਰਾਤ ਗੁਲਾਮ ਰਸੂਲ ਦਿਲ ਦਾ ਦੌਰਾ ਪੈਣ ਪਰੋਂ ਸਾਰਿਆਂ ਨੂੰ ਰੋਂਦਾ ਛੱਡ ਕੇ ਟੁਰ ਗਿਆ। ਗੁਲਾਮ ਰਸੂਲ ਦੇ ਮਰਨ ਤੋਂ ਲੈ ਕੇ ਪਹਿਲੀ ਫਸਲ ਘਰ ਆਉਣ ਤਾਈਂ ਉਹ ਪਹਿਲੇ ਵਾਲੀ ਰਹਿਮ ਦਿਲ ਨੰਬਰਦਾਰਨੀ ਹੀ ਰਹੀ, ਪਰ ਕਾਮਿਆਂ ਦੀਆਂ ਬੇਈਮਾਨੀਆਂ ਵੇਖ ਕੇ ਪੂਰੀ ਨੰਬਰਦਾਰਨੀ ਬਣ ਗਈ। ਨਵੀਂ ਵਾਈ ਬੀਜੀ ਲਈ ਉਹਨੇ ਮਜ਼ਾਰਿਆਂ ਦੇ 2 ਘਰਾਂ ਦੇ ਭਾਂਡੇ ਚੁਕਵਾ ਕੇ 3 ਨਵੇਂ ਮਜ਼ਾਰਿਆਂ ਦੇ ਘਰ ਬੁਲਾ ਲਏ। ਆਂਢ ਗਵਾਂਢ ਦੇ ਲੋਕਾਂ ਉਸ ਨੂੰ ਬੜੇ ਮਸ਼ਵਰੇ ਦਿੱਤੇ ਕਿ ਛੱਡੋ ਵਾਹੀਆਂ ਨੂੰ, 1 ਕਿੱਲੇ ਦੇ ਵੇਚਣ ਨਾਲ ਤੁਹਾਡਾ ਸਾਲ ਚੰਗਾ ਲੱਗ ਜਾਣਾ ਹੈ, ਪਰ ਉਸ ਕਿਸੇ ਦੀ ਨਾ ਮੰਨੀ। ਪੁੱਤਰ ਦੀ ਉਂਗਲ ਫੜ ਕੇ ਉਹ ਹਰ ਸ਼ੈ ਤੇ ਨਜ਼ਰ ਰੱਖਦੀ ਤੇ ਜੇ ਕਿਸੇ ਭੈੜੀ ਅੱਖ ਰੱਖੀ ਤੇ ਉਸ ਉਹ ਬੇਇੱਜ਼ਤੀ ਕੀਤੀ ਕਿ 4 ਹੋਰ ਲੋਕਾਂ ਨੂੰ ਵੀ ਕੰਨ ਹੋ ਜਾਵੇ। ਮੁਮਤਾਜ਼ ਖਾਨ ਸਕੂਲੇ ਜਾਵਣ ਲੱਗਾ ਤੇ ਉਹਨੂੰ ਇਹ ਆਸਰਾ ਲੱਗ ਪਿਆ ਕਿ ਹੁਣ ਤੇ ਬਸ ਕੁਝ ਸਾਲਾਂ ਦੀ ਹੀ ਦੇਰ ਏ। ਆਸੇ ਪਾਸੇ ਦੇ ਲੋਕ ਉਸ ਵੇਲੇ ਹੈਰਾਨ ਹੋਏ ਜਦ ਉਸ ਆਪਣੇ ਲਾਂਘੇ ਦੇ ਮੁਰੱਬੇ ਦੇ ਨਾਲ 4 ਕਿੱਲੇ ਜ਼ਮੀਨ ਲੈਣ ਦਾ ਸੌਦਾ ਕਰ ਲਿਆ। ਉਹਦਾ ਵਸ ਜੇ ਚੱਲਦਾ ਤੇ ਉਹ ਆਸੇ ਪਾਸੇ ਦੀ ਸਾਰੀ ਜ਼ਮੀਨ ਆਪਣੇ ਪੁੱਤਰ ਲਈ ਖਰੀਦ ਲੈਂਦੀ। ਜ਼ਮੀਨ ਖਰੀਦਣ ਦੇ 6 ਸਾਲ ਬਾਅਦ ਉਸ ਆਪਣੀ ਧੀ ਜ਼ਰੀਨਾ ਦਾ ਵਿਆਹ ਕੀਤਾ ਤੇ ਉਸ ਤੋਂ 3.5 ਸਾਲਾਂ ਬਾਅਦ ਨਿੱਕੀ ਧੀ ਅਮੀਨਾ ਦਾ ਵਿਆਹ ਵੀ ਹਰੂਨਾਬਾਦ ਕਰ ਦਿੱਤਾ। ਪੁੱਤਰ ਪੜ੍ਹਦਾ ਪੰਜਾਬ ਯੂਨੀਵਰਸਿਟੀ ਪੜ੍ਹਾਇਆ, ਜਿਸ ਦੀਆਂ ਫਜ਼ੂਲ ਖਰਚੀਆਂ ਨੂੰ ਉਸ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਇਹ ਆਖ ਕੇ ਚੁੱਪ ਕਰਾ ਦਿੰਦਾ, ਮਾਂ ਮੇਰੀਏ ਤੁਸੀਂ ਪੁਰਾਣੇ ਵੇਲੇ ਦੀਆਂ ਗੱਲਾਂ ਨਾ ਕਰਿਆ ਕਰੋ, ਹੁਣ ਦੁਨੀਆ ਵੀ ਬਦਲ ਗਈ ਏ ਤੇ ਖਰਚੇ ਵੀ। 2-2 ਮਹੀਨਿਆਂ ਤਾਈਂ ਜਦ ਮੁਮਤਾਜ਼ ਖਾਨ ਪਿੰਡ ਨਾ ਜਾਂਦਾ ਤੇ ਮਾਂ ਦੇ ਦਿਲ ਨੂੰ ਹੌਲ ਪੈਣ ਲੱਗ ਜਾਂਦੇ, ਤੇ ਜਿਸ ਵੇਲੇ ਜਾਂਦਾ ਮਾਂ ਦੇ ਦਿੱਤੇ ਪੈਸਿਆਂ ਤੋਂ ਵੱਖ ਕੋਈ ਜਾਨਵਰ ਵੇਚ ਆਂਦਾ ਜਾਂ ਸਾਲ ਵਾਸਤੇ ਮਾਂ ਤੋਂ ਪੁੱਛੇ ਬਿਨਾਂ ਜ਼ਮੀਨ ਠੇਕੇ ਤੇ ਦੇ ਆਉਂਦਾ। ਅਗਲੀ ਵਾਰੀ ਪੁੱਤਰ ਦੇ ਆਉਣ ਤੇ ਮਾਂ ਉਸ ਨਾਲ ਇਹਨਾਂ ਕੰਮਾਂ ਤੋਂ ਲੜਦੀ, ਪਰ ਮੁਮਤਾਜ਼ ਕਦੀ ਹੱਸ ਕੇ ਤੇ ਕਦੀ ਕਵੜ ਕਰਕੇ ਗੱਲ ਨੂੰ ਟਾਲ ਜਾਂਦਾ। ਨੰਬਰਦਾਰਨੀ ਦੀ ਹਯਾਤੀ ਦਾ ਉਹ ਸਭ ਤੋਂ ਔਖਾ ਵੇਲਾ ਸੀ ਜਦ ਉਹਦੇ ਪੁੱਤਰ ਨੇ ਨਾਲ ਪੜ੍ਹਦੀ ਇੱਕ ਕੁੜੀ ਸ਼ੈਲਾ ਪਰਵੇਜ਼ ਦੇ ਨਾਲ ਵਿਆਹ ਕਰਨ ਦੀ ਜ਼ਿੱਦ ਕਰ ਲਈ। ਨੰਬਰਦਾਰਨੀ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪਿਛਲੀ ਵਾਰ ਡੇਰੇ ਜਿਹੜਾ ਬੰਦਾ ਉਹਦੇ ਪੁੱਤਰ ਨਾਲ ਲਾਹੌਰੋਂ ਆਇਆ ਸੀ ਉਹ ਸ਼ੈਲਾ ਦਾ ਪਿਓ ਪਰਵੇਜ਼ ਸੀ। ਜਦ ਪੁੱਤਰ ਦੀ ਜ਼ਿੱਦ ਹੱਦੋਂ ਵਧੀ ਤੇ ਨੰਬਰਦਾਰਨੀ ਵੀ ਹਾਂ ਕਰ ਦਿੱਤੀ। ਵਿਆਹ ਹੋ ਗਿਆ, ਪਰ ਇਹਦੇ 5 ਦਿਨਾਂ ਬਾਅਦ ਮੁਮਤਾਜ਼ ਖਾਨ ਤੇ ਸ਼ੈਲਾ ਲਾਹੌਰ ਟੁਰ ਗਏ। ਕੁਝ ਦਿਨਾਂ ਬਾਅਦ ਮੁਮਤਾਜ਼ ਪਿੰਡ ਗਿਆ ਤੇ ਨੰਬਰਦਾਰਨੀ ਤੋਂ ਪੁੱਛੇ ਬਿਨਾਂ ਚੜ੍ਹਦੇ ਦੇ 12 ਕਿੱਲੇ ਵੇਚਣ ਦਾ ਸੌਦਾ ਕਰ ਆਇਆ। ਨੰਬਰਦਾਰਨੀ ਨੇ ਬੜਾ ਰੌਲਾ ਪਾਇਆ, ਪਰ ਮੁਮਤਾਜ਼ ਨੇ ਉਹਦੀ ਹਿੱਕ ਨਾ ਮੰਨੀ। ਇਹਨਾਂ ਪੈਸਿਆਂ ਨਾਲ ਇੱਕ 10 ਮਰਲੇ ਦਾ ਘਰ ਖਰੀਦਿਆ ਗਿਆ ਤੇ ਬਾਕੀ ਪੈਸਿਆਂ ਨਾਲ ਖਰਚ ਚਲਾਇਆ ਗਿਆ। ਅਗਲੇ 12 ਸਾਲਾਂ ਵਿੱਚ ਕਿੱਲਾ ਕਰਕੇ ਮੁਮਤਾਜ਼ ਨੇ ਨਹਿਰ ਦੇ ਨਾਲ ਵਾਲੇ 8 ਕਿੱਲੇ ਵੇਚ ਛੱਡੇ। ਨੰਬਰਦਾਰਨੀ ਹੁਣ ਸਿਰਫ ਆਪਣੇ ਹਿੱਸੇ ਦੇ 14 ਕਿੱਲਿਆਂ ਦੀ ਨੰਬਰਦਾਰਨੀ ਸੀ। ਕੁਝ ਬੁਢਾਪਾ ਤੇ ਕੁਝ ਪੁੱਤਰ ਦੀ ਨਾਫਰਮਾਨੀ ਉਸ ਨੂੰ ਖਾ ਰਹੇ ਸਨ, ਪਰ ਉਹਦਾ ਆਪਣੇ ਆਪ ਨਾਲ ਵਾਅਦਾ ਸੀ ਕਿ ਮੇਰੇ ਮਰਨ ਤੋਂ ਪਹਿਲਾਂ ਮੇਰੇ ਹਿੱਸੇ ਦੀ ਜ਼ਮੀਨ ਤੇ ਕਦੀ ਵੀ ਨਹੀਂ ਵੇਚ ਸਕੇਗਾ। ਗੱਲ 14 ਕਿੱਲਿਆਂ ਦੀ ਸੀ ਜਾਂ ਲੋਕਾਂ ਦੇ ਤਾਨੇ ਕਿ ਮੁਮਤਾਜ਼ ਖਾਨ ਮਾਂ ਦੀ ਖਿਦਮਤ ਦੇ ਨਾਂ ਤੇ ਜ਼ਿੱਦ ਕਰਕੇ ਲਾਹੌਰ ਲੈ ਕੇ ਆ ਗਿਆ। ਘਰੋਂ ਨਿਕਲਦਿਆਂ ਹੋਇਆਂ ਸਭ ਕੁਝ ਭੁੱਲ ਕੇ
ਨੰਬਰਦਾਰਨੀ ਨੇ ਆਪਣੇ 2 ਪੋਤਰਿਆਂ ਤੇ 1 ਪੋਤਰੀ ਵਾਸਤੇ ਬਹੁਤ ਸਾਰੀਆਂ ਸ਼ੈਵਾਂ ਤੇ ਕੱਪੜੇ ਬਣਵਾ ਕੇ ਟਰੰਕ 'ਚ ਰੱਖ ਲਏ। ਲਾਹੌਰ ਦੇ ਲੰਮੇ ਸਫ਼ਰ ਦੇ ਅੱਧ ਵਿਚਕਾਰ ਹੀ ਨੰਬਰਦਾਰਨੀ ਨੂੰ ਨੀਂਦਰ ਆ ਗਈ। ਜਦੋਂ ਉਹਦੀ ਅੱਖ ਖੁੱਲ੍ਹੀ ਤੇ ਲਾਹੌਰ ਆਪਣੇ ਘਰ ਅੱਪੜ ਚੁੱਕੇ ਸਨ। ਘਰ ਵਿੱਚ ਜਦ ਉਹਦੇ ਪੋਤਰੇ ਤੇ ਪੋਤਰੀ ਭੱਜ ਕੇ ਉਹਨੂੰ ਮਿਲਣ ਨਾ ਆਏ ਤੇ ਉਸ ਕਾਵੜ ਨਾਲ ਬਾਲਾਂ ਨੂੰ ਆਪਣੇ ਵੱਲ ਬੁਲਾਇਆ। ਉਰੇ ਆਓ ਵੇ ਬੇ ਮੋਹਰੇ ਆਓ, ਮਿਲਣਾ ਨਹੀਂ ਜੇ ਆਪਣੀ ਦਾਦੀ ਅੰਮਾ ਨੂੰ। ਨੰਬਰਦਾਰਨੀ ਦੀ ਇਹ ਗੱਲ ਸੁਣ ਕੇ ਸਾਰੇ ਬਾਲ ਪਹਿਲੇ ਤੇ ਚੁੱਪ ਰਹੇ, ਫਿਰ ਮਾਂ ਦੇ ਹੱਸਣ ਤੇ ਹੱਸਣ ਲੱਗ ਪਏ ਤੇ ਆਪਣੀ ਮਾਂ ਤੋਂ ਪੁੱਛਣ ਲੱਗੇ, ਮਾਮਾ ਇਹ ਕੌन है और क्या कहती हैं? कुछ नहीं, आप ट्यूशन लेके आ जाओ, फिर अपने पापा से पूछ लेना। ਨੰਬਰਦਾਰਨੀ ਨੂੰ ਇਹ ਸਭ ਬੜਾ ਅਜੀਬ ਜਿਹਾ ਲੱਗਿਆ। ਦੂਜੇ ਦਿਨ ਜਦ ਨੰਬਰਦਾਰਨੀ ਆਪਣੀ ਪੋਤਰੀ ਨੂੰ ਸੰਦੂਕ 'ਚੋਂ ਦੇਸੀ ਹਲਵਾ ਕੱਢ ਕੇ ਖਵਾਉਣ ਲਈ ਆਪਣੇ ਵੱਲ ਬੁਲਾਇਆ ਤੇ ਸ਼ੈਲਾ ਨੇ ਉਸ ਨੂੰ ਡਾਂਟ ਦਿੱਤਾ, मत खिलाएं बच्चों को ऐसी वैसी चीज़ें, और ना उन्हें ओरा आ वगैरह कह के पुकारें। शैला ਦਾ ਇਹ ਰਵੱਈਆ ਨੰਬਰਦਾਰਨੀ ਦੀ ਬਰਦਾਸ਼ਤ ਤੋਂ ਬਾਹਰ ਸੀ। ਨਿੱਕੇ ਮੈਂ ਇਹਨਾਂ ਨੂੰ ਖਰਾਬ ਕਰਨ ਆਈ ਹਾਂ। अम्मी ये क्या कहती हैं? पता नहीं बेटा, अब क्या क्या सुनने को मिलेगा। ਪੁੱਤਰ ਦੇ ਘਰ ਲੜਾਈ ਨਾ ਹੋਵੇ ਇਹ ਸੋਚ ਕੇ ਉਹ ਚੁੱਪ ਕਰ ਗਈ। ਪਰ ਕੁਝ ਦਿਨਾਂ ਬਾਅਦ ਨੰਬਰਦਾਰਨੀ ਨੇ ਪੁੱਤਰ ਅੱਗੇ ਉਹਦੀ ਬੇਗਮ ਤੇ ਉਹਦੀ ਔਲਾਦ ਦਾ ਗਿਲਾ ਕੀਤਾ। ਮੈਂ ਜਦ ਵੀ ਬੋਲਨੀ ਆ ਤੇ ਸਾਰੇ ਮੇਰੇ ਬੋਲੇ ਲਫ਼ਜ਼ ਦੁਹਰਾ ਕੇ ਮੇਰਾ ਮਜ਼ਾਕ ਉਡਾਉਂਦੇ ਨੇ। ਅੰਮਾ ਨਾ ਬੋਲਿਆ ਕਰੋ ਨਾ ਤੁਸੀਂ ਉਹਨਾਂ ਨਾਲ। ਹੁਣ ਤੁਸੀਂ ਆਪ ਹੀ ਸੋਚੋ, ਜਿਵੇਂ ਅਸੀਂ ਬੋਲ ਰਹੇ ਹਾਂ, ਜੇ ਇਹ ਬੱਚੇ ਸੁਣਨਗੇ ਤੇ ਉਹਨਾਂ 'ਤੇ ਕੋਈ ਚੰਗਾ ਅਸਰ ਥੋੜ੍ਹੀ ਹੋਵੇਗਾ। ਇਹ ਗੱਲ ਸੁਣ ਕੇ ਨੰਬਰਦਾਰਨੀ ਨੂੰ ਇੱਕ ਚੁੱਪ ਲੱਗ ਗਈ। ਉਸ ਤੋਂ ਬਾਅਦ ਜਦ ਵੀ ਉਸ ਨੂੰ ਕਿਸੇ ਆਪਣੇ ਪੋਤਰੇ ਪੋਤਰੀ 'ਤੇ ਪਿਆਰ ਆਉਂਦਾ, ਉਹ ਦਿਲ ਹੀ ਦਿਲ ਵਿੱਚ ਖੁਸ਼ ਹੋ ਲੈਂਦੀ, ਪਰ ਮੂੰਹੋਂ ਕੁਝ ਨਾ ਬੋਲਦੀ। ਸ਼ੈਲਾ ਤੇ ਮੁਮਤਾਜ਼ ਇਸ ਚੁੱਪ 'ਤੇ ਬਹੁਤ ਖੁਸ਼ ਸਨ। ਪਰ ਦਿਨਾਂ ਵਿੱਚ ਹੀ ਨੰਬਰਦਾਰਨੀ ਦੀ ਸਿਹਤ ਬੁਰੀ ਤਰ੍ਹਾਂ ਡਿੱਗਣ ਲੱਗ ਪਈ। ਕਈ ਵਾਰ ਮੁਮਤਾਜ਼ ਨੇ ਪੁੱਛਿਆ ਵੀ ਸਹੀ, ਪਰ ਉਹ ਮੂੰਹੋਂ ਕੁਝ ਨਾ ਬੋਲ ਪਾਈ। ਉਹਨੂੰ ਇੰਜ ਲੱਗਿਆ ਜੇ ਉਹ ਬੋਲੀ ਤੇ ਕੰਧਾਂ ਵੀ ਉਹਦੇ 'ਤੇ ਹੱਸਣ ਲੱਗ ਪੈਣਗੀਆਂ। ਜਦ 2 ਮਹੀਨੇ ਇਸੇ ਤਰ੍ਹਾਂ ਲੰਘ ਗਏ ਤੇ ਇੱਕ ਦਿਨ ਗਵਾਂਢੀਆਂ ਦੇ ਕਹਿਣ 'ਤੇ ਮੁਮਤਾਜ਼ ਉਹਨੂੰ ਇੱਕ ਡਾਕਟਰ ਕੋਲ ਲੈ ਗਿਆ, ਜਿਸ ਕੁਝ ਦਵਾਈਆਂ ਦਿੱਤੀਆਂ, ਪਰ ਉਸ ਨੂੰ ਦਵਾਈਆਂ ਨਾਲ ਕੋਈ ਫਰਕ ਨਾ ਪਿਆ। ਹਫ਼ਤੇ ਬਾਅਦ ਫਿਰ ਲੋਕਾਂ ਦੇ ਕਹਿਣ 'ਤੇ ਮੁਮਤਾਜ਼ ਨੰਬਰਦਾਰਨੀ ਨੂੰ ਲੈ ਕੇ ਇੱਕ ਵੱਡੇ ਮਾਹਿਰ ਨਫਸੀਆਤ ਕੋਲ ਗਿਆ, ਜਿਸ ਮੁਮਤਾਜ਼ ਨਾਲ ਬੜੀ ਲੰਮੀ ਗੱਲਬਾਤ ਕਰਕੇ ਹਸ਼ਮਤ ਬੀਬੀ ਨੂੰ ਪਿੰਡ ਵਾਪਸ ਲਿਜਾਣ ਦਾ ਮਸ਼ਵਰਾ ਦਿੱਤਾ। ਮੁਮਤਾਜ਼ 2 ਦਿਨਾਂ ਬਾਅਦ ਨੰਬਰਦਾਰਨੀ ਨੂੰ ਲਾਹੌਰ ਤੋਂ ਪਿੰਡ ਛੱਡਣ ਆਇਆ। ਪਿੰਡ ਅਪੜਦਿਆਂ ਸ਼ਾਮ ਪੈ ਗਈ ਤੇ ਉਹ ਸੋਚਿਆ ਰਾਤ ਇੱਥੇ ਰਹਿ ਕੇ ਕੱਲ੍ਹ ਸਵੇਰੇ ਲਾਹੌਰ ਨਿਕਲ ਜਾਵਾਂਗਾ। ਨੀ ਸ਼ਰੀਫਾਂ ਤੇਰਾ ਕੱਖ ਨਾ ਰਵੇ, ਵੇਖ ਵਿਹੜੇ ਦੀ ਕੀ ਹਾਲਤ ਕਰ ਛੱਡੀ। ਵੇ ਮਨਜ਼ੂਰ, ਮੱਝਾਂ ਭੁੱਖੀਆਂ ਖੜੀਆਂ ਨੇ, ਪੱਠੇ ਕਿਉਂ ਨਹੀਂ ਪਾਉਂਦਾ। ਸੁੱਤਾ ਹੋਇਆ ਮੁਮਤਾਜ਼ ਇਹ ਸਮਝ ਰਿਹਾ ਸੀ ਕਿ ਜਿਵੇਂ ਉਹ ਇੱਕ ਸੁਪਨਾ ਵੇਖ ਰਿਹਾ ਹੈ।